ਜੀ ਹਾਂ, ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਉਲਰ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਨ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਲਾਲੀ ਸਿੱਧੂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਜੀ ਬੇਕਰਸਫੀਲਡ ਤੋਂ, ਅਤੇ ਜਗਤਾਰ ਸਿੰਘ ਅਨੰਦਪੁਰੀ ਫਰੀਮਾਨ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਹਨਾਂ ਤੋਂ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ। ਜੀ ਆਇਆਂ ਨੂੰ ਜੀ। ਮਿਹਰਬਾਨੀ, ਧੰਨਵਾਦ ਦਿਲਪ੍ਰੀਤ, ਔਰ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ। ਚੋਣਾਂ ਦੇ ਇਸ ਮੌਸਮ ਦੇ ਵਿੱਚ ਜਿੱਥੇ ਕਿ ਸਾਰਾ ਕੁਛ ਜਿਹੜਾ ਜੀ ਇਸ ਵੇਲੇ ਪੂਰੇ ਟੌਪ ਗੇੜ ਦੇ ਵਿੱਚ ਪੈਂਦਾ ਜਿਹੜਾ ਉਹ ਨਜ਼ਰ ਆ ਰਿਹਾ। ਚੌਥਾ ਜਿਹੜਾ ਗੇੜ ਆ ਉਹਦੀਆਂ ਅੱਜ ਵੋਟਾਂ ਨੇ 9 ਰਾਜਾਂ ਦੇ ਵਿੱਚ 72 ਸੀਟਾਂ ਦੇ ਉੱਤੇ ਇਹ ਚੋਣ ਜਿਹੜੀ ਹੋਊਗੀ। ਭਾਜਪਾ 45 ਤੇ ਜਿਹੜਾ UPA ਆ ਉਹ 56 ਸੀਟਾਂ ਬਚਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਜਿਹੜਾ ਜੀ ਹੋਊਗਾ। ਔਰ ਕੁਛ ਅਹਿਮ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਰਾਜਸੀ ਭਵਿੱਖ ਆ ਉਹ ਅੱਜ ਵੋਟਿੰਗ ਮਸ਼ੀਨਾਂ ਦੇ ਵਿੱਚ ਜਿਹੜਾ ਉਹ ਬੰਦ ਹੋ ਜਾਊਗਾ। ਹਾਲਾਂਕਿ ਬੇਸ਼ੱਕ ਅਗਲੇ ਜਿਹੜੇ ਕੁਛ ਦਿਨ ਨੇ ਉਹ ਅਹਿਮ ਹੋਣਗੇ, ਜਿਹੜੇ ਅਗਲੀਆਂ ਜਿਹੜਾ ਫੇਜ਼ ਆ। ਪਰ ਜਿਹੜੀਆਂ ਅੱਜ ਵੋਟਾਂ ਪੈਣੀਆਂ ਨੇ ਇਹਦੇ ਵਿੱਚੋਂ ਹਿੰਦੀ ਭਾਸ਼ੀ ਖੇਤਰ ਦੀਆਂ ਕੁਝ ਜਿਹੜੀਆਂ ਸੀਟਾਂ, ਅਨੰਤਨਾਗ ਜੰਮੂ ਕਸ਼ਮੀਰ ਜਿਹੜੀ ਆ ਭਾਜਪਾ ਦੇ ਕੋਲੇ ਇੱਥੇ ਜ਼ਿਆਦਾ ਸੀਟਾਂ ਨੇ। ਰਾਜਸਥਾਨ ਦੀਆਂ 13, ਉੱਤਰ ਪ੍ਰਦੇਸ਼ ਦੀਆਂ 12, ਮੱਧ ਪ੍ਰਦੇਸ਼ ਦੀਆਂ 6 ਵਿੱਚੋਂ 5, ਬਿਹਾਰ ਦੀਆਂ 5 ਚੋਂ 3, ਝਾਰਖੰਡ ਦੀਆਂ ਸਾਰੀਆਂ 3 ਸੀਟਾਂ, ਮਹਾਰਾਸ਼ਟਰ ਦੀਆਂ 17 ਦੇ ਵਿੱਚੋਂ 8 ਤੇ ਪੱਛਮੀ ਬੰਗਾਲ ਦੀਆਂ 8 ਦੇ ਵਿੱਚੋਂ 1 ਸੀਟ ਭਾਜਪਾ ਦੇ ਕੋਲੇ ਆ। ਭਾਜਪਾ ਦਾ ਵਕਾਰ ਜਿਹੜਾ ਉਹ ਦਾਅ ਦੇ ਉੱਤੇ ਲੱਗਿਆ। ਕਾਂਗਰਸ ਫਿਰ ਤੋਂ ਆਪਣੇ ਪੈਰ ਜਮਾਉਣ ਦੇ ਵਿੱਚ ਜਿਹੜੀ ਆ ਉਹ ਲੱਗੀ ਹੋਈ ਆ। ਕਾਂਗਰਸ ਦੀ ਪਿਛਲੀ ਵਾਰੀ ਇਹਨਾਂ ਖੇਤਰਾਂ ਦੇ ਵਿੱਚ ਜ਼ਿਆਦਾ ਦੁਰਦਸ਼ਾ ਹੋਈ ਸੀ, ਉਹਨੂੰ ਸਿਰਫ 2 ਸੀਟਾਂ ਮਿਲੀਆਂ ਸੀ, ਜਿਹਦੇ ਵਿੱਚੋਂ 1 ਸੀਟ ਮੱਧ ਪ੍ਰਦੇਸ਼, 1 ਪੱਛਮੀ ਬੰਗਾਲ ਦੇ ਵਿੱਚ ਮਿਲੀ ਸੀ। ਅੱਜ ਪੈਣ ਵਾਲੀਆਂ ਸੀਟਾਂ ਦੇ ਵਿੱਚੋਂ ਜਿਨ੍ਹਾਂ ਸੀਟਾਂ ਦੇ ਉੱਤੇ ਨਿਗਾਹ ਰਹੂਗੀ ਉਹ ਬੇਗੂਸਰਾਏ ਦੀ ਅਹਿਮ ਸੀਟ ਹੈ, ਜਿੱਥੋਂ ਸਟੂਡੈਂਟ ਦੇ ਤੌਰ ਦੇ ਉੱਤੇ ਭਾਸ਼ਣ ਕਲਾ ਦੇ ਨਾਲ ਰਾਜਨੀਤੀ ਦੇ ਵਿੱਚ ਛਾਏ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ RSS ਨੂੰ ਘੇਰਨ ਵਾਲੇ ਜਿਹੜੇ ਕਨਈਆ ਕੁਮਾਰ ਹੈ ਉਹਦੀ ਵੀ ਅਹਿਮ ਸੀਟ ਜਿਹੜੀ ਹੈ ਜੀ ਉਹ ਰਹੂਗੀ। ਇੱਥੇ ਗਿਰੀਰਾਜ ਉਹਦਾ ਮੁਕਾਬਲਾ ਜਿਹੜਾ ਜੀ ਉਹ ਕਰ ਰਿਹਾ। ਔਰ ਰਾਸ਼ਟਰੀ ਜਨਤਾ ਦਲ ਦਾ ਤਨਵੀਰ ਹਸਨ ਚੋਣ ਮੈਦਾਨ ਦੇ ਵਿੱਚ ਹੈ। ਚੌਥੇ ਗੇੜ ਦੇ ਵਿੱਚ 2 ਮੁੱਖ ਮੰਤਰੀਆਂ ਅਸ਼ੋਕ ਗਹਿਲੋਤ ਤੇ ਕਮਲਨਾਥ ਦੇ ਮੁੰਡੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਪੁੱਤ ਦੀ ਕਿਸਮਤ ਦਾ ਫੈਸਲਾ ਵੀ ਜਿਹੜਾ ਜੀ ਉਹ ਹੋਊਗਾ। ਪਿਛਲੇ ਜੇ 3 ਫੇਜ਼ ਦੀ ਗੱਲ ਕਰੀਏ ਤਾਂ ਕੋਈ ਫੇਜ਼ ਜਿਹੜਾ ਉਹ 70% ਦੀ ਪੋਲਿੰਗ ਤੋਂ ਟੱਪ ਨਹੀਂ ਸਕਿਆ, ਬਲਕਿ ਜਿਹੜਾ ਤੀਜਾ ਫੇਜ਼ ਸੀਗਾ ਉਹ 62% ਤੇ ਜਿਹੜਾ ਉਹ ਨੇੜੇ ਰਹਿ ਗਿਆ ਸੀਗਾ। ਇਹ ਕਿਹਾ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਦੇ ਅੰਦਰ ਖਲਬਲੀ ਆ ਮਚੀ ਹੋਈ, ਇੰਨਾ ਘੱਟ ਜਿਹੜੀ ਪੋਲਿੰਗ ਹੈ ਉਹਨੂੰ ਲੈ ਕੇ ਲੋਕ ਨਿਰਾਸ਼ ਨੇ। ਮੌਸਮ ਦਾ ਹੈ ਜਾਂ ਉਹਨਾਂ ਨੂੰ ਸਿਆਸੀ ਪਾਰਟੀਆਂ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ। ਕਈ ਕਾਰਨ ਜਿਹੜੇ ਇਹਦੇ ਹੋ ਸਕਦੇ ਆ। ਵੋਟਾਂ ਦਾ ਸੀਜ਼ਨ ਹੈ ਤੇ ਵਿਦੇਸ਼ਾਂ ਦੇ ਵਿੱਚ ਸ਼ਰਨ ਲੈਣ ਵਾਲੇ ਭਾਰਤੀ ਮੂਲ ਦੇ ਲੋਕ, ਖਾਸ ਕਰਕੇ ਸਿੱਖਾਂ ਨੂੰ ਇੱਕ ਵੱਡੀ ਰਾਹਤ ਦੇਣ ਦੀ ਗੱਲ ਕੇਂਦਰ ਦੀ ਸਰਕਾਰ ਨੇ ਆਖੀ ਆ। ਭਾਰਤ ਸਰਕਾਰ ਨੇ ਆਪਣੇ ਵਿਦੇਸ਼ਾਂ ਦੇ ਵਿੱਚ ਸਾਰੇ ਸਫਾਰਤਖਾਨਿਆਂ ਨੂੰ ਉੱਥੋਂ ਦੀ ਕਾਲੀ ਸੂਚੀ ਖਤਮ ਕਰਨ ਦੇ ਹੁਕਮ ਦਿੱਤੇ ਆ। ਇਹਨਾਂ ਹੁਕਮਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਸ਼ਰਨ ਲੈਣ ਵਾਲੇ ਭਾਰਤੀ ਲੋਕਾਂ ਨੂੰ ਉੱਥੋਂ ਦੇ ਜਿਹੜੇ ਕੌਂਸਲਖਾਨੇ ਨੇ ਉਹਨਾਂ ਦੇ ਵਿੱਚ ਵੀਜ਼ਾ, ਪਾਸਪੋਰਟ ਤੇ OCI ਸੇਵਾਵਾਂ ਲੈਣ ਦੇ ਵਿੱਚ ਮਦਦ ਮਿਲੂਗੀ। ਸਰਕਾਰ ਦੇ ਵੱਲੋਂ ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਭਖਿਆ ਹੋਇਆ ਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਵੱਲੋਂ ਹਮੇਸ਼ਾ ਹੀ ਵਿਵਾਦਤ ਰਹੀ ਕਾਲੀ ਸੂਚੀ ਖਤਮ ਕਰਨ ਦੀ ਗੱਲ ਜਿਹੜੀ ਉਹ ਕੀਤੀ ਜਾਂਦੀ ਰਹੀ ਆ। ਇਹ ਕਾਲੀ ਸੂਚੀ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਦੀ ਹੈ, ਜਦੋਂ ਕਈਆਂ ਨੇ ਇੱਥੇ ਜ਼ਿੰਦਗੀ ਨੂੰ ਖਤਰਾ ਹੋਣ ਕਰਕੇ ਵਿਦੇਸ਼ਾਂ ਦੇ ਵਿੱਚ ਸ਼ਰਨ ਲੈ ਲਈ ਸੀ ਤੇ ਭਾਰਤ ਸਰਕਾਰ ਨੇ ਖਾਲਿਸਤਾਨ ਪੱਖੀ ਹੋਣ ਕਰਕੇ ਉਹਨਾਂ ਨੂੰ ਕਾਲੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ ਸੀਗਾ। ਇਹ ਵੀ ਆ ਕਿ ਇਹ ਕਾਲੀ ਸੂਚੀ ਕਿੱਡੀ ਕੁ ਹੈ, ਇਹਦੇ ਉੱਤੇ ਵੀ ਕਈ ਤਰ੍ਹਾਂ ਦੇ ਜਿਹੜੇ ਜੀ ਉਹ ਤੰਜ ਚੱਲਦੇ ਰਹਿੰਦੇ ਆ ਕਿ ਜੇ ਹਰ ਵਾਰੀ ਇਹ ਖਤਮ ਕੀਤੀ ਜਾਂਦੀ ਹੈ ਇਹ ਫੇਰ ਕਿੱਥੋਂ ਆ ਜਾਂਦੀ ਹੈ। ਜੇ ਤੁਸੀਂ ਪਿਛਲੇ ਦਹਾਕੇ 1.5 ਦਹਾਕੇ ਦੇ ਉੱਤੇ ਨਿਗਾਹ ਮਾਰੋ ਤੇ ਕਿੰਨੀ ਵਾਰੀ ਇਹ ਕਾਲੀ ਸੂਚੀ ਖਤਮ ਕੀਤੀ ਗਈ ਹੈ। ਕੀ ਇਹ ਦੁਬਾਰਾ ਆਪੇ ਬਣ ਜਾਂਦੀ ਹੈ ਜਾਂ ਜਿਹੜੇ ਸਫਾਰਤਖਾਨੇ ਨੇ ਉਹ ਆਪਣੇ ਤੌਰ ਦੇ ਉੱਤੇ ਇਹ ਸੂਚੀ ਨੂੰ ਫੇਰ ਬਣਾ ਲੈਂਦੇ ਆ। ਹੁਣ ਫੇਰ ਇਹ ਬਿਆਨ ਜਿਹੜਾ ਜੀ ਉਹ ਆ ਗਿਆ
ਔਰ ਇਹ ਤਰੀਕਾ ਨੋਟ ਕਰ ਲੈਣੀਆਂ ਤੇ ਵਿਦੇਸ਼ਾਂ 'ਚ ਕਾਲੀ ਸੂਚੀ ਸਾਰੀ ਜਿਹੜੀ ਉਹ ਖਤਮ ਕਰਤੀ। ਅਗਲੇ ਕੁਝ ਸਾਲਾਂ ਬਾਅਦ ਫੇਰ ਆਊਗਾ ਕਾਲੀ ਸੂਚੀ ਦੇ ਉੱਤੇ ਵਿਚਾਰ ਜਿਹੜਾ ਦੀ ਉਹ ਹੋ ਰਿਹਾ ਹੈ। ਕਾਲੀ ਸੂਚੀ ਕੌਣ ਬਣਾਉਂਦਾ, ਇਹ ਵੱਡਾ ਜਿਹੜਾ ਦੀ ਉਹ ਸਵਾਲ ਹੈ। ਜੇ ਗੱਲ ਸਵਾਲ ਦੀ ਹੈ ਤਾਂ ਸਵਾਲ ਵੱਡਾ ਕੱਲ ਦਾ ਇਹ ਖੜਾ ਹੋ ਗਿਆ ਕਿ ਕੀ ਅਕਾਲੀ ਦਲ ਬਾਦਲ ਨੂੰ ਬੇਅਦਬੀ ਮਾਮਲਿਆਂ ਦੇ ਵਿੱਚ ਕਲੀਨ ਚਿੱਟ ਮਿਲ ਗਈ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਆਪੂ ਬਣਾਈਆਂ ਜਿਹੜੀਆਂ ਖਬਰਾਂ ਸੀਗੀਆਂ, ਕਿਉਂਕਿ ਅੱਜ ਕੱਲ੍ਹ ਬਹੁਤ ਕੁਝ ਚੱਲਦਾ ਸੋਸ਼ਲ ਮੀਡੀਆ ਦੇ ਉੱਤੇ, ਪਾਰਟੀਆਂ ਨੇ ਆਪੋ ਆਪਣੇ ਬੰਦੇ ਰੱਖੇ ਹੋਏ ਆ, ਵੇਖਣ ਨੂੰ ਲੱਗਦਾ ਕਿਸੇ ਅਖਬਾਰ ਦੀ ਕਟਿੰਗ ਹੈ ਪਰ ਉਹ ਹੁੰਦੀ ਨਹੀਂ, ਆਪ ਤਿਆਰ ਕੀਤੀ ਹੋਈ ਹੁੰਦੀ ਆ। ਇਹ ਖਬਰਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਅਕਾਲੀ ਆਗੂਆਂ ਦੀਆਂ ਫੋਟੋਆਂ ਵੀ ਲਾਤੀਆਂ, ਇਹ ਵੀ ਕਹਿਤਾ ਕਿ ਅਕਾਲੀ ਦਲ ਨੂੰ ਕਲੀਨ ਚਿੱਟ ਮਿਲ ਗਈ ਆ SIT ਦੇ ਵੱਲੋਂ, ਔਰ ਇਹਦੇ ਵਿੱਚ ਕੋਈ ਕਿਸੇ ਦਾ ਨਾਮ ਜਿਹੜਾ ਦੀ ਚਲਾਨ ਜਿਹੜਾ ਪੇਸ਼ ਕੀਤਾ ਗਿਆ ਉਹਦੇ ਵਿੱਚ ਨਹੀਂ ਆ। ਸ਼ਾਮ ਹੁੰਦਿਆਂ SIT ਨੂੰ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇਣਾ ਪਿਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਵੱਡੇ ਪੱਧਰ ਦੇ ਉੱਤੇ ਜਿਹੜਾ ਦੀ ਉਹ ਗੱਲ ਚੱਲਣੀ ਸ਼ੁਰੂ ਹੋ ਗਈ ਕਿ ਕੀ ਵਾਕਿਆ ਹੀ ਅਕਾਲੀ ਦਲ ਨੂੰ ਕਲੀਨ ਚਿੱਟ ਦਿੱਤੀ ਆ। ਔਰ ਜਿਹੜੀ ਗੱਲ ਅਕਸਰ ਚੱਲਦੀ ਆ ਕਿ ਸਰਕਾਰ ਜਿਹੜੀ ਆ ਜੀ ਉਹ ਮਿਲ ਕੇ ਚੱਲ ਰਹੀ ਆ, ਵੀ ਇਹ ਉਹਦਾ ਹੀ ਕਾਰਨ ਹੈ। ਔਰ ਇਹਦੇ ਵਿੱਚ ਜਿਹੜੀ ਸਿੱਟ ਹੈ ਉਹਨੇ ਮੀਡੀਆ ਦੀਆਂ ਰਿਪੋਰਟਾਂ ਨੂੰ ਖਾਰਜ ਕੀਤਾ, ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਆ। SIT ਦਾ ਕਹਿਣਾ ਹੈ ਕਿ ਚਲਾਨ ਸਿਰਫ ਇੱਕ ਦੋਸ਼ੀ ਦੇ ਖਿਲਾਫ ਪੇਸ਼ ਕੀਤਾ ਗਿਆ ਔਰ ਇਹ ਮਾਮਲਾ ਅਜੇ ਵੀ ਜਾਂਚ ਦੇ ਅਧੀਨ ਹੈ ਤੇ ਕਈ ਪਹਿਲੂਆਂ ਤੋਂ ਜਿਹੜੀ ਤਫਤੀਸ਼ ਜਾਰੀ ਹੈ। ਤਫਤੀਸ਼ ਮੁਕੰਮਲ ਹੋਣ ਤੱਕ ਕਿਸੇ ਬੰਦੇ ਨੂੰ ਵਿਸ਼ੇਸ਼ ਕਲੀਨ ਚਿੱਟ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਰੀਦਕੋਟ ਦੀ ਜਿਹੜੀ ਅਦਾਲਤ ਹੈ ਉਹਦੇ ਵਿੱਚ ਪੇਸ਼ ਕੀਤਾ ਗਿਆ 792 ਸਫ਼ਿਆਂ ਦਾ ਚਲਾਨ, ਜਿਹਦਾ ਮੀਡੀਆ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਗਿਆ। ਉਹਦੇ ਵਿੱਚ ਸਿਰਫ ਇੱਕ ਮੁਲਜ਼ਮ ਜਿਹੜਾ ਸਾਬਕਾ SSP ਚਰਨਜੀਤ ਸ਼ਰਮਾ ਖਿਲਾਫ ਇਹ ਪੇਸ਼ ਕੀਤਾ ਗਿਆ ਔਰ ਇਹ ਚਲਾਨ ਠੋਸ ਸਬੂਤਾਂ ਦੇ ਆਧਾਰ ਤੇ ਇਹ ਵੀ ਆਖਿਆ ਗਿਆ ਔਰ ਇਹ ਵੀ ਕਿਹਾ ਗਿਆ ਕਿ ਕਈ ਪਹਿਲੂਆਂ ਤੇ ਜਾਂਚ ਹੋ ਰਹੀ ਹੈ। ਅਸਲ 'ਚ ਲੋਕ ਘੱਟ ਸੁਣਦੇ ਨੇ ਜਿਹੜਾ ਦੀ ਜਿੱਦਣ ਇਹ ਚਲਾਨ ਪੇਸ਼ ਕੀਤਾ ਸੀ, ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਚਲਾਨ ਹੈ ਇੱਕ ਬੰਦੇ ਦੇ ਖਿਲਾਫ ਹੈ, ਜਿਹੜਾ ਸਪਲੀਮੈਂਟਰੀ ਚਲਾਨ ਹੈ ਉਹ ਬਾਅਦ ਦੇ ਵਿੱਚ ਪੇਸ਼ ਕੀਤਾ ਜਾਊਗਾ, ਕਿਉਂਕਿ ਜੇ SIT ਇਹ ਚਰਨਜੀਤ ਸ਼ਰਮਾ ਦੇ ਖਿਲਾਫ ਇਹ ਚਲਾਨ ਪੇਸ਼ ਨਾ ਕਰਦੀ, ਕਿਉਂਕਿ 90 ਦਿਨ ਹੁੰਦੇ ਆ, 90 ਦਿਨਾਂ ਦੇ ਵਿੱਚ ਜੇ ਕਿਸੇ ਵਿਅਕਤੀ ਦੇ ਖਿਲਾਫ ਚਲਾਨ ਪੇਸ਼ ਨਾ ਹੋਵੇ, ਉਹ ਜੇਲ੍ਹ ਦੇ ਵਿੱਚ ਹੈ ਤਾਂ ਉਹ ਜ਼ਮਾਨਤ ਲੈਣ ਦਾ ਹੱਕਦਾਰ ਹੈ, ਫਿਰ ਉਹਦੀ ਜ਼ਮਾਨਤ ਨੂੰ ਕੋਈ ਰੋਕ ਨਹੀਂ ਸਕਦਾ। ਜੇ SIT ਇਹ ਚਲਾਨ ਪੇਸ਼ ਨਾ ਕਰਦੀ ਤੇ 90 ਦਿਨ ਹੋਣ ਵਾਲੇ ਸੀਗੇ ਤੇ ਚਰਨਜੀਤ ਸ਼ਰਮਾ ਨੇ ਚੁੱਪ ਕੀਤਿਆਂ ਜਿਹੜੀ ਉਹ ਜ਼ਮਾਨਤ ਲੈ ਜਾਣੀ ਸੀ, ਜਿਹਦੇ ਕਰਕੇ ਇਹ ਚਲਾਨ ਜਿਹੜਾ ਉਹ ਪੇਸ਼ ਕੀਤਾ ਗਿਆ। ਹੁਣ ਇਹ ਜਿਹੜਾ ਕਿਹਾ ਜਾ ਰਿਹਾ ਕਿ ਜਾਂਚ ਅਜੇ ਜਾਰੀ ਹੈ, ਕਿਸੇ ਨੂੰ ਕਲੀਨ ਚਿੱਟ ਦੇਣ ਦੀ ਕੋਈ ਸੰਭਾਵਨਾ ਨਹੀਂ ਬਣਦੀ। ਅਧੂਰੀ ਜਾਂਚ ਦੇ ਆਧਾਰ ਦੇ ਉੱਤੇ ਚਲਾਨ ਵਜੋਂ ਪੇਸ਼ ਕੀਤੇ ਗਏ ਦਸਤਾਵੇਜ਼ ਨੂੰ ਕਲੀਨ ਚਿੱਟ ਦੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ। ਇਹਦੇ ਵਿੱਚ ਇਹ ਵੀ ਬੜਾ ਅਹਿਮ ਹੈ ਕਿ ਜਿਹੜੀ FIR ਹੈ ਉਹਦੇ ਵਿੱਚ SP ਬਿਕਰਮਜੀਤ ਸਿੰਘ, ਪ੍ਰਦੀਪ ਕੁਮਾਰ, ਅਮਰਜੀਤ ਸਿੰਘ, ਇਹਨਾਂ ਤਿੰਨਾਂ ਦੇ ਖਿਲਾਫ ਅਜੇ ਚਲਾਨ ਪੇਸ਼ ਨਹੀਂ ਕੀਤਾ ਗਿਆ। ਇਸ ਕਰਕੇ SIT ਦੀ ਇਹ ਜਿਹੜੀ ਗੱਲ ਹੈ ਬਿਲਕੁਲ ਦਰੁਸਤ ਹੈ ਇਹ ਕਿ ਇਹਨੂੰ ਮੁਕੰਮਲ ਕਹਿ ਹੀ ਨਹੀਂ ਸਕਦੇ ਅਜੇ ਤਾਂ ਇੱਕ ਬੰਦੇ ਦੇ ਖਿਲਾਫ ਜਿਹੜਾ ਉਹ ਚਲਾਨ ਪੇਸ਼ ਕੀਤਾ ਗਿਆ। ਕਿਉਂ ਪੇਸ਼ ਕੀਤਾ ਗਿਆ ਉਹ ਤੁਹਾਨੂੰ ਟੈਕਨੀਕਲ ਜਿਹੜੀ ਉਹ ਗੱਲ ਦੱਸੀ ਹੈ ਕਿ ਜੇ ਨਹੀਂ ਪੇਸ਼ ਕੀਤਾ ਜਾਂਦਾ ਤਾਂ ਉਹਨੇ ਜ਼ਮਾਨਤ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਲੈ ਜਾਣੀ ਸੀ। ਚੋਣਾਂ ਦੇ ਵਿੱਚ ਕਈ ਕੁਛ ਜਿਹੜਾ ਦੀ ਉਹ ਸਾਹਮਣੇ ਆ ਜਾਂਦਾ। ਫਿਰੋਜ਼ਪੁਰ ਡਿਸਟ੍ਰਿਕਟ ਦੇ ਪਿੰਡ ਦੇ ਵਿੱਚੋਂ 3 ਦਿਨ ਪਹਿਲਾਂ ਲਾਪਤਾ ਹੋਈ ਇੱਕ ਨਵੀਂ ਵਿਆਹੀ ਜਿਹੜੀ ਕੁੜੀ ਆ, ਉਹਦੀਆਂ ਤਾਰਾਂ ਭਾਜਪਾ ਦੇ ਇੱਕ ਵੱਡੇ ਆਗੂ ਦੇ ਨਾਲ ਜੁੜ ਰਹੀਆਂ ਨੇ। ਇਹ ਜਿਹੜਾ ਭਾਜਪਾ ਦਾ ਵੱਡਾ ਆਗੂ ਆ ਇਹ ਸ਼ਨੀਚਰਵਾਰ ਰਾਤ ਤੋਂ ਆਪਣੇ ਘਰੋਂ ਗਾਇਬ ਦੱਸਿਆ ਜਾ ਰਿਹਾ। ਉਹਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ। ਪੀੜਤ ਕੁੜੀ ਦੇ ਪਰਿਵਾਰ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਹੈ, ਜਿਹਦੀ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਨਵੀਂ ਵਿਆਹੀ ਕੁੜੀ ਸੀ ਉਹਦੇ ਫੋਨ ਤੋਂ ਆਖਰੀ ਕਾਲ ਭਾਜਪਾ ਆਗੂ ਦੇ ਫੋਨ ਤੇ ਹੋਈ ਹੈ। ਸ਼ਨੀਚਰਵਾਰ ਨੂੰ ਦਿਨ ਵੇਲੇ ਇਹ ਆਗੂ ਆਪਣੇ ਘਰ ਦੇ ਵਿੱਚ ਮੌਜੂਦ ਸੀਗਾ ਪਰ ਰਾਤ ਨੂੰ ਗਾਇਬ ਹੋ ਗਿਆ। ਇਹ ਕਿਹਾ ਜਾਂਦਾ ਕਿ ਇਹਦੇ ਘਰ ਪੁਲਿਸ ਨੇ ਜਿਹੜਾ ਜੀ ਗਈ ਸੀਗੀ ਪਰ ਉਹ ਘਰੇ ਨਹੀਂ ਮਿਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਿਉਂਕਿ ਇਹ ਫਿਰੋਜ਼ਪੁਰ ਤੋਂ ਚੋਣ ਲੜ ਰਿਹਾ, ਉਹਦੀ ਚੋਣ ਦੇ ਉੱਤੇ ਕੋਈ ਅਸਰ ਨਾ ਪਏ, ਜਿਹਦੇ ਕਰਕੇ ਮਾਮਲਾ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਭਾਜਪਾ ਆਗੂ ਦੇ ਵਿਰੋਧੀ ਖੇਮੇ ਦੇ ਵੱਲੋਂ ਇਹ ਮਾਮਲਾ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਹੋਰ ਵੱਡੇ ਆਗੂਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਜਿਹੜੇ ਬੋਰਡ ਲੱਗੇ ਆ ਸੁਖਬੀਰ ਸਿੰਘ ਬਾਦਲ ਦੇ, ਉਹਦੇ ਵਿੱਚ ਇਹਦੀ ਤਸਵੀਰ ਨਾ ਲਾਉਣ ਦੇ ਜਿਹੜੇ ਜ਼ੁਬਾਨੀ ਹੁਕਮ ਹੈ ਉਹ ਜਾਰੀ ਕੀਤੇ ਗਏ ਆ। ਇਹ ਜਿਹੜਾ ਭਾਜਪਾ ਦਾ ਆਗੂ ਹੈ
ਇਹਦੇ ਚਰਿੱਤਰ ਦੇ ਉੱਤੇ ਪਹਿਲਾਂ ਵੀ ਕਈ ਵਾਰ ਉਂਗਲੀਆਂ ਜਿਹੜੀਆਂ ਉਹ ਉੱਠਦੀਆਂ ਰਹੀਆਂ ਨੇ। ਜਿਹੜੇ ਕੁਝ ਸੂਤਰ ਨੇ ਉਹ ਦੱਸਦੇ ਆ ਕਿ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਦਾ ਪਤਾ ਜਿਹੜਾ ਜੀ ਉਹ ਲਾਇਆ ਜਾਊਗਾ ਸਭ ਕਾਸੇ ਦਾ। ਤੇ ਫਿਰੋਜ਼ਪੁਰ ਦੇ ਵਿੱਚ ਇਹਦਾ ਜਿਹੜਾ ਜੀ ਚਰਚਾ ਦੇ ਵਿੱਚ ਆਉਣਾ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਜੀ ਇਹ ਇੱਕ ਸਿਆਸੀ ਜਿਹੜੀ ਕਹਾਣੀ ਉਹ ਵੀ ਬਣ ਗਿਆ। ਤੇ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਮੁਸ਼ਕਲ ਖੜੀ ਹੋ ਰਹੀ ਹੈ ਤੇ ਮੁਸ਼ਕਲ ਖੜੀ ਹਰਸਿਮਰਤ ਕੌਰ ਬਾਦਲ ਦੇ ਵਾਸਤੇ ਵੀ ਥਾਂ ਥਾਂ ਤੇ ਹੋ ਰਹੀ ਆ। ਖੇਮੂਆਣਾ ਪਿੰਡ ਪੈਂਦਾ, ਇੱਕ ਪ੍ਰਸਿੱਧ ਪਿੰਡ ਆ ਇਹ। ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਜਿਹੜਾ ਦੀ ਮੁੜ ਕੇ ਦਿਸਣਾ ਸ਼ੁਰੂ ਹੋ ਗਿਆ। ਏਕਨੂਰ ਜਿਹੜੀ ਖਾਲਸਾ ਫੌਜ ਹੈ ਉਹਨੇ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਬੇਅਦਬੀ ਵਾਲੇ ਰੋਹ ਦਾ ਮੁੱਢ ਬੰਨ੍ਹ ਦਿੱਤਾ ਹੈ ਇੱਥੋਂ। ਔਰ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਉਹ ਇਸ ਸੰਸਦੀ ਹਲਕੇ ਤੋਂ ਤੀਜੀ ਵਾਰੀ ਚੋਣ ਮੈਦਾਨ ਦੇ ਵਿੱਚ ਨੇ। ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ ਦੇ ਵਿੱਚ ਰੱਖੇ ਜਲਸੇ ਦੇ ਦੌਰਾਨ ਸਟੇਜ ਤੋਂ ਬੋਲਣ ਲੱਗੇ ਤਾਂ ਸਟੇਜ ਦੇ ਐਨ ਸਾਹਮਣੇ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇੱਥੇ ਹਰਜੀਤ ਸਿੰਘ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਔਰ ਉਹਨੇ ਸਵਾਲ ਇਹ ਕੀਤਾ ਸੀਗਾ ਕਿ ਜਿਹੜੀਆਂ ਵਾਟਰ ਵਰਕਸ ਦੀਆਂ ਪਾਈਪਾਂ ਪਵਾਈਆਂ ਸੀਗੀਆਂ ਉਹਦੇ ਵਿੱਚ ਉਹਨੇ ਕੁਝ ਜਿਹੜਾ ਜੀ ਹੇਰਾ ਫੇਰੀ ਦੀ ਗੱਲ ਕੀਤੀ ਸੀ। ਉੱਥੇ ਮੌਜੂਦ ਜਿਹੜੇ ਅਕਾਲੀ ਵਰਕਰ ਸੀ ਉਹਨਾਂ ਨੇ ਹਰਜੀਤ ਸਿੰਘ ਨੂੰ ਕੁੱਟਿਆ ਔਰ ਹਰਜੀਤ ਸਿੰਘ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਅਕਾਲੀ ਵਰਕਰਾਂ ਨੇ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਪਰ ਜਦੋਂ ਉਹਨੇ ਵਿਰੋਧ ਕੀਤਾ ਤਾਂ ਉਹਦੀ ਕੁੱਟਮਾਰ ਕੀਤੀ ਗਈ। ਜੇ ਕਿਸੇ ਨੇ ਵੀਡੀਓ ਦੇਖਣੀ ਹੋਵੇ ਤਾਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਉਹ ਪਈ ਆ ਜਿਹਦੇ 'ਚ ਤੁਹਾਨੂੰ ਸਾਰੀ ਤਸਵੀਰ ਜਿਹੜੀ ਉਹ ਕਲੀਅਰ ਦਿਸ ਪਊਗੀ। ਪੰਡਾਲ ਦੇ ਵਿੱਚ ਬੈਠੇ ਦਰਸ਼ਨ ਸਿੰਘ ਤੇ ਜੀਤ ਸਿੰਘ ਨੇ ਬੇਅਦਬੀ ਮਾਮਲੇ ਦੇ ਵਿੱਚ ਕੇਂਦਰੀ ਮੰਤਰੀ ਨੂੰ ਜਦੋਂ ਸਵਾਲ ਪੁੱਛੇ ਤਾਂ ਉਹਨਾਂ ਨੂੰ ਬਜਾਏ ਇਹਦੇ ਕਿ ਸਵਾਲ ਸੁਣ ਕੇ ਜਵਾਬ ਦੇ ਦਿੱਤਾ ਜਾਂਦਾ। ਏਡੀ ਵੀ ਕੋਈ ਗੱਲ ਨਹੀਂ ਸੀ। ਇਹ ਬੜੇ ਜਿਹੜਾ ਸੀਗਾ ਉਹ ਜਿਹੜੇ ਜਜ਼ਬੇ ਦੇ ਵਿੱਚ ਰਹਿ ਕੇ ਆਰਾਮ ਦੇ ਨਾਲ ਕੋਈ ਗਾਲ ਨਹੀਂ ਸੀ ਕੱਢ ਰਹੇ, ਕੋਈ ਸਵਾਲ ਕੋਈ ਉੱਚਾ ਨਹੀਂ ਸੀ ਬੋਲ ਰਹੇ, ਮਹਿਜ਼ ਸਵਾਲ ਕਰ ਰਹੇ ਸੀ। ਸਵਾਲ ਪੁੱਛਣੇ ਲੋਕਾਂ ਦਾ ਬੁਨਿਆਦੀ ਹੱਕ ਹੈ। ਸੰਵਿਧਾਨ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਤੇ ਲੋਕਾਂ ਦੇ ਸਵਾਲ ਇਹਨਾਂ ਵੋਟਾਂ ਦੇ ਵਿੱਚ ਹੀ ਦੇਣੇ ਹੁੰਦੇ, ਉਹਨਾਂ ਨੇ ਪੁੱਛਣੇ ਹੁੰਦੇ ਆ। ਮੁੜ ਕੇ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਉਹਨਾਂ ਨੂੰ। 5 ਸਾਲ ਜਿਹੜੇ 5 ਸਾਲ ਬਾਅਦ ਵੋਟਰਾਂ ਦੀ ਵਾਰੀ ਆਉਂਦੀ ਆ। ਪਰ ਜਿਵੇਂ ਉਹਨਾਂ ਨੂੰ ਦੱਬਿਆ ਜਾ ਰਿਹਾ, ਚਾਹੇ ਉਹ ਜਿਹੜਾ ਇਹ ਰਾਜਾ ਵੜਿੰਗ ਹੈ ਉਹਦੇ ਤੁਸੀਂ ਲਾ ਲਓ ਰੈਲੀਆਂ ਦੇ ਵਿੱਚ ਕੇਵਲ ਸਿੰਘ ਢਿੱਲੋਂ ਜਿਹੜੇ ਸੰਗਰੂਰ ਤੋਂ ਖੜੇ ਨੇ ਕਾਂਗਰਸ ਵੱਲੋਂ, ਉਹਨਾਂ ਨੂੰ ਸਵਾਲ ਲੋਕ ਪੁੱਛ ਰਹੇ ਆ। ਜਦੋਂ ਸਵਾਲ ਪੁੱਛਦੇ ਆ ਜਾਂ ਤਾਂ ਉਹਨਾਂ ਦੀ ਕੁੱਟਮਾਰ ਹੁੰਦੀ ਆ ਜਾਂ ਫਿਰ ਉੱਥੋਂ ਛੱਡ ਕੇ ਜਿਹੜਾ ਜੀ ਇਹ ਨੇਤਾ ਚਲੇ ਜਾਂਦੇ ਆ। ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਸਵਾਲ ਵੱਡੇ ਹੋ ਜਾਂਦੇ ਆ। ਜਿਹੜੇ ਸਨ ਹਰਸਿਮਰਤ ਕੌਰ ਬਾਦਲ ਹੋਰੀ ਜਦੋਂ ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਤਾਂ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਹਿਤਾ ਕਿ ਗੁਟਕੇ ਦੀ ਸਹੁੰ ਖਾ ਕੇ ਮੁੱਕਰਨ ਵਾਲਿਆਂ ਦਾ ਵਿਰੋਧ ਕਰੋ, ਸਾਡਾ ਵਿਰੋਧ ਕਦ ਲਈ ਕਰਦੇ ਹੋ। ਜਦੋਂ ਮਾਮਲਾ ਜਿਹੜਾ ਸੀ ਉਹ ਵੱਧ ਗਿਆ ਤੇ ਉਹਨਾਂ ਨੂੰ ਛੱਡਣਾ ਪੈ ਗਿਆ ਵਿੱਚ ਹੀ ਜਿਹੜਾ ਭਾਸ਼ਣ ਸੀਗਾ। ਉਹ ਅਗਲੇ ਪਿੰਡ ਨੂੰ ਜਿਹੜਾ ਜੀ ਉਹ ਚਲੇ ਗਏ। ਜਦੋਂ ਅਗਲੇ ਪਿੰਡ ਦੇ ਵਿੱਚੋਂ ਨਿਕਲੇ ਤੇ ਉੱਥੇ ਵੀ ਉਹਨਾਂ ਨੂੰ ਜਿਹੜੀਆਂ ਸੀਗੀਆਂ ਉਹ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਜਿਹੜਾ ਸਿਕਿਉਰਿਟੀ ਵਾਲੇ ਸੀਗੇ ਜੀ ਉਹਨਾਂ ਨੇ ਰੂਟ ਪਲਾਨ ਨੂੰ ਬਦਲਿਆ ਤੇ ਫਿਰਨੀ ਦੇ ਵਿੱਚੋਂ ਕਾਫਲੇ ਨੂੰ ਹਾਈਵੇ ਦੇ ਵੱਲ ਜਿਹੜਾ ਉਹ ਲੈ ਗਏ। ਜਦੋਂ ਹਾਈਵੇ ਤੇ ਪਹੁੰਚੇ ਤੇ ਕਾਲੀਆਂ ਝੰਡੀਆਂ ਵਾਲੇ ਹਾਈਵੇ ਦੇ ਉੱਤੇ ਵੀ ਜਿਹੜਾ ਜੀ ਉਹ ਪਹੁੰਚ ਗਏ। ਉੱਥੇ ਵੀ ਉਹਨਾਂ ਨੇ ਕਾਲੀਆਂ ਝੰਡੀਆਂ ਜਿਹੜੀਆਂ ਵਿਖਾਈਆਂ। ਬੇਸ਼ੱਕ ਅਕਾਲੀ ਦਲ ਕਹਿੰਦਾ ਕਿ ਕਿਸੇ ਵਰਕਰ ਨੇ ਕੁੱਟਮਾਰ ਨਹੀਂ ਕੀਤੀ ਪਰ ਵੀਡੀਓ ਪ੍ਰੂਫ ਜਿਹੜਾ ਜੀ ਉਹ ਕੋਈ ਵੀ ਦੇਖ ਸਕਦਾ ਹੈ ਕਿ ਉਹਦੇ ਵਿੱਚ ਜਿਹੜਾ ਜੀ ਉਹ ਕੁੱਟਮਾਰ ਕਰਦੇ ਨਜ਼ਰ ਆ ਰਹੇ ਆ। ਔਰ ਇਹ ਹਰਜੀਤ ਸਿੰਘ ਜਿਹੜਾ ਜੀ ਉਹ ਗੋਨੇਆਣਾ ਦੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਦੱਸਿਆ ਜਾ ਰਿਹਾ। ਜਦੋਂ ਮੁੱਦੇ ਲੋਕਾਂ ਦੇ ਗਵਾਚ ਰਹੇ ਆ, ਜਦੋਂ ਲੋਕਾਂ ਦੇ ਮੁੱਦੇ ਜਿਹੜੇ ਉਹ ਚੁੱਕੇ ਨਹੀਂ ਜਾ ਰਹੇ, ਲਗਾਤਾਰ ਓਵਰਡੋਜ਼ ਦੇ ਨਾਲ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਕਿਸਾਨ ਖੁਦਕੁਸ਼ੀਆਂ ਜਿਹੜਾ ਉਸੇ ਤਰੀਕੇ ਦੇ ਨਾਲ ਕਰ ਰਿਹਾ। ਇਹ ਸਭ ਤੋਂ ਅਹਿਮ ਮੁੱਦੇ ਨੇ। ਨੌਕਰੀਆਂ ਜਿਹੜਾ ਉਹ ਅਹਿਮ ਮੁੱਦਾ, ਲੋਕਾਂ ਦੇ ਵਿੱਚ ਬੇਰੁਜ਼ਗਾਰੀ ਅਹਿਮ ਮੁੱਦਾ, ਸਿਹਤ ਸਿੱਖਿਆ ਅਹਿਮ ਮੁੱਦਾ ਹੈ। ਪਰ ਪੰਜਾਬ ਦਾ ਜਿਹੜੇ ਰੀੜ੍ਹ ਦੀ ਹੱਡੀ ਆ, ਮੁਲਕ ਦੀ ਰੀੜ੍ਹ ਦੀ ਹੱਡੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਉਹਨੂੰ ਆਪਣੀ ਆਵਾਜ਼ ਜਿਹੜੀ ਆ ਉਹ ਸਿਆਸਤਦਾਨਾਂ ਤੱਕ ਪਹੁੰਚਾਉਣ ਦੇ ਵਾਸਤੇ ਨਵੇਂ-ਨਵੇਂ ਤਰੀਕੇ ਅਪਣਾਉਣੇ ਪੈ ਰਹੇ ਆ। ਬਠਿੰਡੇ ਦੇ ਸੰਸਦੀ ਹਲਕੇ ਤੋਂ ਐਤਕੀ ਚੋਣ ਪਿੰਡ ਦੇ ਵਿੱਚ ਇਹ ਵੱਡੇ ਧਨਾਡਾਂ ਦੇ ਖਿਲਾਫ 2 ਵਿਧਵਾਵਾਂ ਵੀਰਪਾਲ ਕੌਰ ਰੱਲਾ ਤੇ ਮਨਜੀਤ ਕੌਰ ਖਿਆਲਾ ਇਹ ਡਟਣਗੀਆਂ। ਇਹਨਾਂ ਨੇ ਖੇਤੀ ਸੰਕਟ ਦੇ ਚੱਲਦਿਆਂ ਆਪਣੇ ਪਰਿਵਾਰਕ ਜੀ ਗਵਾਏ ਆ। ਦੋਵੇਂ ਔਰਤਾਂ ਇਹ ਕਾਗਜ਼ ਦਾਖਲ ਕਰਨਗੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਕਵਰਿੰਗ ਉਮੀਦਵਾਰ ਜਿਹੜੀ ਆ ਜੀ ਉਹ ਹੋਊਗੀ। ਕਿਰਨਜੀਤ ਕੌਰ ਝੁਨੀਰ ਜਿਹੜੀ ਕਿ ਇਸ ਪੀੜਤ ਜਿਹੜੀ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਹੈ,
ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਬੱਚੀ ਪੜ੍ਹਦੀ ਆ, ਔਰ ਜੋ ਜਿੰਨਾ ਕੁਛ ਇਹ ਡਾਟਾ ਇਕੱਠਾ ਕਰੀ ਫਿਰਦੀ ਆ, ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਕੋਲੇ ਵੀ ਉਹ ਡਾਟਾ ਹੈ ਨੀਗਾ ਇਸ ਜਿਹੜੇ ਖੁਦਕੁਸ਼ੀ ਕਰ ਗਏ ਪਰਿਵਾਰ ਨੇ ਉਹਨਾਂ ਦੇ ਬਾਰੇ ਵਿੱਚ। ਇਹ ਜਿਹੜੀਆਂ ਦੋ ਵਿਧਵਾਵਾਂ ਨੇ ਇਹ ਅਸਲ ਦੇ ਵਿੱਚ ਸਿਆਸੀ ਧਿਰਾਂ ਦੇ ਚਿਹਰੇ ਨੰਗੇ ਕਰਨ ਦੇ ਵਾਸਤੇ ਇਹ ਮੈਦਾਨ ਦੇ ਵਿੱਚ ਉਤਰ ਰਹੀਆਂ ਨੇ। ਕਿਸੇ ਧਿਰ ਨੇ ਇਹਨਾਂ ਪੀੜਤਾਂ ਦੇ ਲਈ ਕੁਝ ਨਹੀਂ ਕੀਤਾ। ਦੋਵਾਂ ਉਮੀਦਵਾਰਾਂ ਦਾ ਚੋਣ ਪ੍ਰਚਾਰ ਆਟੋ ਰਿਕਸ਼ਾ ਦੇ ਉੱਤੇ ਹੋਊਗਾ। ਵੀਰਪਾਲ ਕੌਰ ਖੇਤਾਂ ਤੋਂ ਤਿੰਨ ਕਮਾਊ ਉਹਦੇ ਜਿਹੜੇ ਜੀ ਉਹ ਤੁਰ ਗਏ ਨੇ। ਖੇਤੀ ਕਰਜ਼ੇ ਦੇ ਵਿੱਚ ਇਹਨਾਂ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਆਪਣੇ ਪਤੀ ਗਵਾਏ ਨੇ। ਕਰਜ਼ੇ ਦੀ ਦਾਬ ਨਾ ਝੱਲਦਾ ਵੇਖ ਕੇ ਪਿਤਾ ਜਿਹੜਾ ਖੁਦਕੁਸ਼ੀ ਕਰ ਗਿਆ, ਸਹੁਰਾ ਵੀ ਇਸੇ ਰਾਹ ਚਲੇ ਗਿਆ। ਜਦੋਂ ਪਤੀ ਧਰਮਵੀਰ ਨੂੰ ਜੀਵਨ ਨੂੰ ਅਲਵਿਦਾ ਆਖਿਆ ਤਾਂ ਉਹਦੀ ਵੱਸ ਦੀ ਜਿਹੜੀ ਦੁਨੀਆ ਸੀ ਉਹ ਉੱਜੜ ਗਈ। ਵੀਰਪਾਲ ਕੌਰ ਜਿਹੜੀ ਆ ਆਪਣੇ ਪੇਕੇ ਪਿੰਡ ਰੱਲਾ ਆ ਗਈ। ਹੁਣ ਸਮੁੱਚਾ ਰੱਲਾ ਪਿੰਡ ਉਹਨੂੰ ਆਪਣੀ ਧੀ ਮੰਨਦਾ। ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਦੁੱਖ ਕੀ ਹੁੰਦੇ ਆ ਇਹਨਾਂ ਔਰਤਾਂ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ। ਜਦੋਂ ਇਹਨਾਂ ਦੇ ਕੋਲੇ ਕੋਈ ਚਾਰਾ ਨਹੀਂ ਬਚਿਆ ਤਾਂ ਇਹਨਾਂ ਨੇ ਹੁਣ ਇਹ ਚੋਣ ਮੈਦਾਨ ਦੇ ਵਿੱਚ ਆ ਕੇ ਸਿਆਸੀ ਜਿਹੜੇ ਲੋਕ ਨੇ ਉਹਨਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਵਾਸਤੇ ਇਹ ਜਿਹੜਾ ਜੀ ਉਹ ਤਰੀਕਾ ਅਪਣਾਇਆ। ਔਰ ਜਿਹੜਾ ਪਿੰਡ ਹੈ ਜਿੱਥੇ ਇਹ ਰਹਿੰਦੀ ਆ ਵੀਰਪਾਲ ਕੌਰ, ਇਹਨੂੰ ਪਿੰਡ ਜਿਹੜਾ ਆਪਣਾ ਦਸਵੰਧ ਦਿੰਦਾ। ਔਰ ਇੱਕ NRI ਨੇ ਇਹਦੇ ਬੱਚੇ ਜਿਹੜੇ ਅਡੋਪਟ ਕੀਤੇ ਹੋਏ ਆ ਪੜ੍ਹਾਉਣ ਦੇ ਵਾਸਤੇ, ਜਿਹਦੇ ਨਾਲ ਜਿਹੜਾ ਦਸਵੰਧ ਦਿੰਦਾ ਉਹਦੇ ਨਾਲ ਇਹ ਆਪਣਾ ਤੋਰਾ ਤੋਰਦੀ ਆ। ਉਹ ਕਿਸੇ ਧਰਨੇ ਮੁਜ਼ਾਹਰੇ ਦੇ ਉੱਤੇ ਨਹੀਂ ਗਈ ਕਦੀ, ਨਾ ਉਹ ਲੀਡਰਾਂ ਨੂੰ ਮਿਲੀ ਆ। ਵੱਡੇ ਵੱਡੇ ਅਫਸਰਾਂ ਤੋਂ ਬਿਨਾਂ ਜਿਨ੍ਹਾਂ ਕੋਲੇ ਉਹ ਚਿੱਠੀਆਂ ਲੈ ਕੇ ਜ਼ਰੂਰ ਤੁਰੀ ਫਿਰਦੀ ਆ ਦੇਰ ਤੋਂ, ਉਹਦੀ ਸੁਣਵਾਈ ਕਿਤੇ ਨਹੀਂ ਹੁੰਦੀ। ਕੈਪਟਨ ਸਰਕਾਰ ਦੇ 26 ਮਹੀਨਿਆਂ ਦੇ ਰਾਜ ਭਾਗ ਦੇ ਵਿੱਚ ਖੇਤੀ ਸੰਕਟ ਦੇ ਵਿੱਚ ਘਿਰੇ ਪੰਜਾਬ ਦੇ 1065 ਕਿਸਾਨ ਮਜ਼ਦੂਰਾਂ ਨੇ ਮੌਤ ਨੂੰ ਗਲ ਲਾਇਆ। ਔਰ ਇਸੇ ਮਹੀਨੇ 35 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਗਏ ਆ। ਹਰ ਮਹੀਨੇ 41 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਆ, ਕੋਈ ਪੁੱਛਣ ਵਾਲਾ ਨਹੀਂ। ਗੱਠਜੋੜ ਸਰਕਾਰ ਜਿਹੜੀ 10 ਸਾਲਾਂ ਦੀ ਸੀ ਉਹਦੇ ਵਿੱਚ 1 ਮਈ 15 ਤੋਂ 30 ਅਪ੍ਰੈਲ 16 ਤੱਕ 1 ਸਾਲ ਦੇ ਵਿੱਚ 385 ਕਿਸਾਨ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਉਦੋਂ ਪ੍ਰਤੀ ਮਹੀਨਾ 32 ਕਿਸਾਨ ਖੁਦਕੁਸ਼ੀ ਕਰ ਰਹੇ ਸੀਗੇ। ਫਰਕ ਕੀ ਪਿਆ? 1 ਮਹੀਨੇ ਦੇ ਵਿੱਚ ਹੁਣ 35 ਕਿਸਾਨ ਖੁਦਕੁਸ਼ੀ ਜਿਹੜੀ ਜੀ ਉਹ ਕਰ ਗਏ। ਗੱਲ ਕੋਈ ਸੁਣ ਨਹੀਂ ਰਿਹਾ ਜੀ, ਕੋਈ ਦਰਦ ਜਿਹੜਾ ਉਹ ਸੁਣਨ ਵਾਲਾ ਹੈ ਨਹੀਂਗਾ, ਜਿਹਦੇ ਕਰਕੇ ਇਹਨਾਂ ਨੇ ਇਹ ਤਰੀਕਾ ਹੁਣ ਅਪਣਾਇਆ ਕਿ ਆਪ ਹੀ ਮੈਦਾਨ ਦੇ ਵਿੱਚ ਕੁੱਦ ਕੇ ਦੱਸਿਆ ਜਾਵੇ ਕਿ ਸਾਡੀਆਂ ਮੁਸ਼ਕਲਾਂ ਜਿਹੜੀਆਂ ਉਹ ਕੀ ਨੇ। ਜੀ ਜਿਹੜੇ ਪੰਜਾਬ ਦੇ 11 ਵਿਧਾਇਕ ਨੇ ਉਹਨਾਂ ਦਾ 5 ਸਾਲ ਦਾ ਮਿਆਦ ਅੱਧ ਵਾਟੇ ਆਪਣੇ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੇ ਮੋਹ ਭੰਗ ਹੋ ਗਿਆ। ਉਹਨਾਂ ਤੋਂ ਲੋਕਾਂ ਦੇ ਵੱਲੋਂ ਸਾਲ 17 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੱਡੀਆਂ ਆਸਥਾ ਨਾਲ ਜਿਤਾਏ 8 ਵਿਧਾਇਕ ਆਪਣੇ ਵਿਧਾਨ ਸਭਾ ਹਲਕਿਆਂ ਤੋਂ ਮੂੰਹ ਮੋੜ ਗਏ ਆ ਔਰ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਆ, ਜਦੋਂ ਕਿ 2 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਆ। ਇਹਨੂੰ ਲੱਗਦਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਦਾ ਬਿਗਲ ਵੱਜੂਗਾ ਤੇ ਮੁੜ ਕੇ ਸੂਬੇ ਦਾ ਵਿਕਾਸ ਚੋਣ ਜ਼ਾਬਤੇ ਦੇ ਵਿੱਚ ਅਟਕ ਕੇ ਰਹਿ ਜਾਊਗਾ। ਪੰਜਾਬ ਕਿਸੇ ਸਮੇਂ ਹੁੰਦਾ ਸੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਨਾ, ਹੁਣ ਤਾਂ ਅਖਾਣ ਬਦਲਦਾ ਨਜ਼ਰ ਆਉਂਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਚੋਣਾਂ ਦਾ ਸਾਹਮਣਾ। ਇਹ ਲੋਕ ਜਿਨ੍ਹਾਂ ਨੂੰ ਜਿਤਾਇਆ ਸੀਗਾ ਲੋਕਾਂ ਨੇ ਵੱਡੀਆਂ ਵੋਟਾਂ ਜਿਹੜੀਆਂ ਦੀ ਉਹ ਪਾ ਕੇ, ਉਹਨਾਂ ਦਾ ਪਤਾ ਨਹੀਂ ਵਿਧਾਨ ਸਭਾ ਹਲਕਿਆਂ ਤੋਂ ਮੋਹ ਕਿਉਂ ਭੰਗ ਹੋ ਗਿਆ। ਉਹ ਲੋਕ ਸਭਾ ਵੱਲ ਨੂੰ ਤੁਰ ਪਏ ਇਹ ਸੋਚ ਕੇ ਕਿ ਕਿੰਨਾ ਖਰਚਾ ਇੱਕ ਚੋਣ ਦੇ ਉੱਤੇ ਆਉਂਦਾ। ਆਪ ਦੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹੈ। ਕੋਈ ਹੋਰ ਯੋਗ ਉਮੀਦਵਾਰ ਮਿਲਿਆ ਨਹੀਂ, ਮਜਬੂਰਨ ਇਹਨੂੰ ਉਤਾਰਤਾ। ਹਲਕਾ ਭਲੱਖ ਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣਾ ਹਲਕਾ ਆਪਣਾ ਏਰੀਆ ਛੱਡ ਕੇ ਪੰਜਾਬ ਏਕਤਾ ਪਾਰਟੀ ਦੇ ਵੱਲੋਂ ਬਠਿੰਡੇ ਤੋਂ ਚੋਣ ਲੜ ਰਹੇ ਆ। ਉਹ ਵਿਧਾਨ ਸਭਾ ਦੀ ਜਗ੍ਹਾ ਪਾਰਲੀਮੈਂਟ ਦੇ ਵਿੱਚ ਜਾਣ ਦਾ ਆਪਣਾ ਸ਼ੌਕ ਪੂਰਾ ਕਰ ਰਹੇ ਆ, ਕਿਉਂਕਿ ਇਹ ਚੋਣ ਲੜਨ ਦਾ ਫੈਸਲਾ ਉਹਨਾਂ ਨੇ ਆਪ ਹੀ ਲਿਆ, ਕਿਉਂਕਿ ਆਪ ਹੀ ਉਹ ਪ੍ਰਧਾਨ ਨੇ। ਆਪ ਤੋਂ ਅਸਤੀਫਾ ਦੇ ਚੁੱਕੇ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਇਸੇ ਪਾਰਟੀ ਦੇ ਵੱਲੋਂ ਫਰੀਦਕੋਟ ਤੋਂ ਚੋਣ ਲੜ ਰਹੇ ਆ। ਅਕਾਲੀ ਦਲ ਦੇ ਪ੍ਰਧਾਨ ਹਲਕਾ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਮੈਦਾਨ ਦੇ ਵਿੱਚ ਨੇ। ਲੋਕ ਸਭਾ ਦੀ ਚੋਣ ਲੜਨੀ ਉਹਨਾਂ ਦੀ ਮਜਬੂਰੀ ਆ, ਕਿਉਂਕਿ ਬਾਗੀ ਸੁਰਾ ਕਣੇ ਉਹ ਸਿਆਸੀ ਸੰਕਟਾਂ ਦੇ ਵਿੱਚ ਘਿਰੇ ਹੋਏ ਆ। ਅਕਾਲੀ ਦਲ ਦੇ ਵੱਲੋਂ ਹਲਕਾ ਲਹਿਰਾ ਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਸਿਆਸੀ ਮਜਬੂਰੀਆਂ ਕਰਕੇ ਸੰਗਰੂਰ ਤੋਂ ਉਤਾਰਨਾ ਪਿਆ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ। ਕਾਂਗਰਸ ਨੂੰ ਵੀ ਜਦੋਂ ਹੋਰ ਵੱਡੇ ਆਗੂ ਨਹੀਂ ਮਿਲੇ ਤਾਂ ਬਠਿੰਡੇ ਤੋਂ ਚੋਣ ਲੜਨ ਲਈ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਲਿਆਉਣਾ ਪਿਆ। ਹੁਸ਼ਿਆਰਪੁਰ ਤੋਂ ਕਾਂਗਰਸ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਨੂੰ ਚੋਣ ਪਿੜ ਦੇ ਵਿੱਚ ਉਤਾਰਿਆ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਤੋਂ ਚੋਣ ਲੜ ਰਹੇ ਆ। ਸੁਖਪਾਲ ਸਿੰਘ ਖਹਿਰਾ ਵਾਂਗੂ ਬੈਂਸ ਵੀ ਪਾਰਟੀ ਦੇ ਪ੍ਰਧਾਨ ਖੁਦ ਨੇ ਆਪ ਹੀ ਚੋਣ ਲੜਨ ਦਾ ਜਿਹੜਾ ਉਹ ਫੈਸਲਾ ਲੈ ਲਿਆ। ਭਾਜਪਾ ਨੇ ਵੀ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ। ਨਾਜਰ ਸਿੰਘ ਮਾਨਸ਼ਾਹੀਆ ਬਾਗੀ ਹੋ ਗਿਆ, ਬਾਗੀ ਹੋ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਅਸਤੀਫਾ ਦੇ ਦਿੱਤਾ। ਨਾ ਵੋਟਰਾਂ ਨੂੰ ਪੁੱਛਿਆ, ਨਾ ਸਪੋਰਟਰਾਂ ਨੂੰ ਪੁੱਛਿਆ। ਆਪ ਦੇ ਵਿਧਾਇਕ HS ਫੂਲਕਾ ਪਹਿਲਾਂ ਹੀ ਅਸਤੀਫਾ ਜਿਹੜਾ ਉਹ ਦੇ ਚੁੱਕੇ ਹੋਏ ਆ। ਤਾਂ ਪੰਜਾਬ ਆਉਂਦੇ ਲੋਕ ਸਭਾ ਦੀਆਂ ਚੋਣਾਂ ਤੋਂ ਫੌਰਨ ਬਾਅਦ ਕਈ ਸੀਟਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵੱਲ ਜਿਹੜਾ ਦੀ ਉਹ ਤੁਰ ਪਊਗਾ। ਇਸ ਗੱਲ ਦੀ ਉਮੀਦ ਆ। ਚੋਣਾਂ ਹੀ ਚੋਣਾਂ ਜਿਹੜੀਆਂ ਦੀ ਉਹ ਦੱਸਣਗੀਆਂ। ਤੇ ਜਾਂਦੇ ਜਾਂਦੇ ਇੱਕ ਜਿਹੜੇ ਬੇਸ਼ੱਕ ਪੰਜਾਬ ਦੇ ਵਿੱਚ ਪੁਰਾਤਨ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਿਟਾਉਣ ਦੇ ਵਾਸਤੇ ਕਾਰ ਸੇਵਾ ਵਾਲਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਿਛਲੇ ਦਿਨੀ ਡਿਊਟੀ ਵਾਲਾ ਮਾਮਲਾ ਭਖਿਆ ਸੀ, ਠੰਡਾ ਹੋ ਗਿਆ, ਉਹ ਮੁੜ ਕੇ ਭੁੱਲ ਭੁਲਾ ਗਏ ਲੋਕ। ਇੱਥੇ ਭੁਲੱਕੜ ਬਹੁਤ ਵੱਡੇ ਨੇ, ਛੇਤੀ ਜਿਹੜਾ ਉਹ ਭੁੱਲ ਜਾਂਦੇ ਆ। ਹੁਣ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਲਈ ਤਿਆਰ ਕੀਤੇ ਜਾ ਰਹੇ ਲਾਂਘੇ ਦੇ ਨਾਲ ਪੈਂਦੇ ਇੱਕ ਹੋਰ ਗੁਰਦੁਆਰੇ ਦੇ ਵਿੱਚ ਪੁਰਾਤਨ ਸਮੇਂ ਦਾ ਖੂਹ ਲੱਭਿਆ। ਔਰ ਇਹ ਖੂਹ ਦਾ ਉਦੋਂ ਪਤਾ ਲੱਗਿਆ ਜਦੋਂ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਕਰਤਾਰਪੁਰ ਹੈ ਉਹਦੇ ਨੇੜੇ ਖੁਦਾਈ ਚੱਲ ਰਹੀ ਸੀ। ਇਹ ਲਾਹੌਰ ਤੋਂ ਕੋਈ 125 ਕਿਲੋਮੀਟਰ ਦੂਰ ਹੈ। 20 ਫੁੱਟ ਡੂੰਘਾ ਖੂਹ ਪੁਰਾਤਨ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ। ਔਰ ਇਹ ਜਾਣਕਾਰੀ ਜਿਹੜੀ ਉੱਥੋਂ ਦੇ ਸੇਵਾਦਾਰਾਂ ਨੇ ਦਿੱਤੀ ਆ। ਇਹ ਖੂਹ ਕਿੰਨਾ ਪੁਰਾਣਾ ਆ ਇਹ ਤਾਂ ਨਹੀਂ ਅਜੇ ਕਿਹਾ ਜਾ ਸਕਦਾ। ਬੇਸ਼ੱਕ ਇਹਨੂੰ ਕਿਹਾ ਜਾ ਰਿਹਾ ਕਿ ਬਾਬੇ ਦੇ ਸਮੇਂ ਦਾ ਹੈ, ਪਰ ਇਸ ਤਰ੍ਹਾਂ ਨਹੀਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿ ਉਸ ਟਾਈਮ ਦਾ ਇਹ ਜਿਹੜਾ ਜੀ ਉਹ ਖੂਹ ਹੈ। ਇਹਨੂੰ ਇਹ ਕਿਹਾ ਗਿਆ ਕਿ ਇਹਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਸੰਗਤ ਦੇ ਵਾਸਤੇ ਖੋਲ੍ਹਿਆ ਜਾਊਗਾ। ਔਰ ਇਹ ਖੂਹ ਨੂੰ ਐਜ਼ ਇਟ ਇਜ਼ ਜਿਹੜਾ ਜੀ ਉਹ ਬਣਾਇਆ ਜਾਊਗਾ। ਔਰ ਇਹ ਕਿਹਾ ਜਾ ਰਿਹਾ ਕਿ ਖਿੱਚ ਦਾ ਕੇਂਦਰ ਬਣ ਸਕਦਾ ਹੈ, ਕਿਉਂਕਿ 550 ਸਾਲਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਉਣਾ, ਉਸ ਮੌਕੇ ਦੇ ਉੱਤੇ ਇਸ ਪੁਰਾਤਨ ਖੂਹ ਨੂੰ ਵੇਖਣ ਦੇ ਵਾਸਤੇ ਵੀ ਲੋਕਾਂ ਦੇ ਵਿੱਚ ਇੱਕ ਅਟਰੈਕਸ਼ਨ ਤਾਂ ਜਿਹੜੀ ਜੀ ਉਹ ਰਹੂਗੀ। ਦੇਖੋ ਇਹਦਾ ਜੇ ਤੁਸੀਂ ਮੇਨ ਚੀਜ਼ ਸਮਝੋ ਤਾਂ ਉਹ ਇਹ ਹੈ ਕਿ ਪਾਕਿਸਤਾਨ ਦੀ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹਨੂੰ ਇਹ ਮੇਨ ਅਟਰੈਕਸ਼ਨ ਬਣਾਇਆ ਜਾ ਰਿਹਾ। ਪਰ ਇੱਥੇ ਪੰਜਾਬ ਦੇ ਵਿੱਚ ਪੁਰਾਤਨ ਇਮਾਰਤਾਂ ਜਿਹੜੀਆਂ ਇਤਿਹਾਸਕ ਸਨ ਉਹਨਾਂ ਨੂੰ ਕਿਵੇਂ ਨਸ਼ਟ ਕੀਤਾ ਗਿਆ, ਕੀ ਕਿਸੇ ਨੂੰ ਕੋਈ ਜਿਹੜੀ ਜੀ ਉਹ ਭੁੱਲ ਹੈ, ਉਹ ਅਟਰੈਕਸ਼ਨ ਕਿਉਂ ਨਹੀਂ ਸਨ ਜਿਹੜਾ ਜੀ ਉਹ ਹੋ ਸਕਦੀਆਂ। ਪਰ ਇੱਥੇ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਜਿਹੜਾ ਜੀ ਉਹ ਤਹਿਸ ਨਹਿਸ ਕਰ ਦਿੱਤਾ ਗਿਆ। ਬਹੁਤ ਧੰਨਵਾਦ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲੇਚ ਮੈਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ। ਅੱਜ ਦੀਆਂ ਖਬਰ ਤੇ ਨਜ਼ਰ 'ਚ ਤੇ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।